ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਨੂੰ ਆਖਦੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਆਪਣੇ ਨਾਲ ਪੰਜਾਬ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਰਕੀਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਣਾ 415-909-0503। ਜੀਕੇ ਧਨੋਤਾ ਯੂਬਾ ਸਿਟੀ, ਪਰਮਜੀਤ ਕੌਰ ਰੰਗੀ ਵੈਕਾਵੈਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GN ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ 'ਚ ਲੋਕੇਸ਼ਨ ਹੈ। ਕਾਲ ਨਿੰਮਾ ਸਹੋਤਾ 209-277-0113 ਤੇ MK ਮਾਰਕੀਟ ਵਾਲੇ ਕਸ਼ਮੀਰ ਸਿੰਘ ਸੈਕਰਾਮੈਂਟੋ। ਇਹਨਾਂ ਸਾਰਿਆਂ ਨੂੰ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਂਦੇ ਹਾਂ। ਅੱਜ ਦੀਆਂ ਅਹਿਮ ਖਬਰਾਂ ਕੀ ਰਹੀਆਂ ਜੀ। ਅਗਲੀ ਗੱਲ ਦੇ ਵੱਲ ਵਧੀਏ ਤਾਂ ਕੀ RDF ਤੇ ਫਸ ਗਈ ਹੈ ਸਰਕਾਰ? ਲਿਹਾਜ਼ਾ ਤੇ ਇਹੋ ਲੱਗਦੀ ਹੈ ਕਿ ਬਈ ਗੱਲ ਸਰਕਾਰ ਜਿਹੜੀ ਆ ਕਸੂਤੀ ਫਸੀ ਆ। RDF ਦਾ ਮਾਮਲਾ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਦਾ, ਉਹ ਬੜੇ ਲੰਮੇ ਸਮੇਂ ਤੋਂ ਲਮਕਿਆ। ਪਿਛਲੇ ਦਿਨ ਹੀ ਦੋ ਚੀਜ਼ਾਂ ਸੀਗੀਆਂ ਜਿਹੜੀਆਂ ਅਸੀਂ ਵਾਪਰਦੀਆਂ ਵੇਖੀਆਂ। ਨੰਬਰ ਇੱਕ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਜਵਾਬ ਘਲਾਇਆ। ਉਹ ਜਵਾਬ ਜਿਹੜੇ ਕਿ ਅਟਕੇ ਪਏ ਸੀਗੇ, ਇਹਨਾਂ ਨੇ ਕੁਝ ਮਤਲਬ ਕਿ ਜਵਾਬ ਦੇਣੇ ਹੁੰਦੇ ਆ, ਸੰਵਿਧਾਨਕ ਦਾਇਰੇ ਦੇ ਵਿੱਚ ਰਹਿੰਦੇ ਆ। ਇਹ ਪਾਬੰਦ ਨੇ ਚੀਫ ਮਿਨਿਸਟਰ ਕਿ ਰਾਜਪਾਲ ਜੇਕਰ ਜਵਾਬ ਮੰਗਣ ਤੇ ਦੇਣੇ ਪੈਂਦੇ। ਇਹ ਗੱਲ ਸਾਫ਼ ਹੋ ਗਈ, ਸਿੱਧ ਹੋ ਗਈ ਕਿ ਬਹੁਤ ਲੰਮਾ ਸਮਾਂ ਇਹ ਐਵੇਂ ਉਲਝਾ ਪਾਈ ਰੱਖਿਆ। ਮੁੱਖ ਮੰਤਰੀ ਵੱਲੋਂ ਇਹ ਖੱਤ ਪਹਿਲਾਂ ਹੀ ਜਿਹੜੇ ਉਹ ਲਿਖ ਦਿੱਤੇ ਜਾਣੇ ਚਾਹੀਦੇ ਸੀ। ਦੂਜੇ ਪਾਸੇ ਖੱਤ ਲਿਖ ਕੇ ਜਵਾਬ ਦੇ ਕੇ ਨਾਲ ਮਾਨ ਸਾਹਿਬ ਨੇ ਇਹ ਲਿਖ ਦਿੱਤਾ, ਇਹ ਚੇਪ ਦਿੱਤਾ ਅਲੱਗ ਤੋਂ ਕਿ ਭਾਈ ਗੱਲ ਇਹ ਹੈ ਸਰ ਕਿ ਰੂਰਲ ਡਿਵੈਲਪਮੈਂਟ ਫੰਡ ਦਾ ਜਿਹੜਾ ਪੈਸਾ ਅਟਕਿਆ ਪਿਆ, ਅੜਿਆ ਪਿਆ ਹੈ, ਭਾਈ ਉਹ ਵੀ ਤੇ ਦਵਾ ਦਿਓ ਸਾਡਾ। ਤਾਂ ਫਿਰ ਰਾਜਪਾਲ ਸਾਹਿਬ ਨੇ ਜਵਾਬ ਦੇ ਵਿੱਚ ਇੱਕ ਫੇਰ ਖੱਤ ਲਿਖ ਦਿੱਤਾ। ਮਤਲਬ ਕਿ ਖਤੋ ਖਤਾਬਤ ਚੱਲ ਰਹੀ ਆ। ਵੇਖੋ, ਇਹਨਾਂ ਨੇ ਨਾਲ ਕਿਹਾ ਕਿ ਹਾਂ ਮੈਂ ਤੇ ਭਾਈ ਤੁਹਾਡਾ ਹੀ ਸੇਵਾਦਾਰ ਆ, ਪੰਜਾਬ ਦੀ ਸੇਵਾ ਵਾਸਤੇ ਬੈਠਾ, ਇਹੀ ਮੇਰਾ ਕਰਤੱਵ ਆ। ਪਰ ਗੱਲ ਇਹ ਆ ਕਿ ਤੁਸੀਂ ਇੱਕ ਨਿੱਕਾ ਜਿਹਾ ਕੰਮ ਕਰੋ। ਹਾਂਜੀ ਦੱਸੋ ਕੀ ਆ? ਆਖੇ ਜੀ 50,000 ਕਰੋੜ ਦਾ ਜਿਹੜਾ ਤੁਹਾਂ ਕਰਜ਼ਾ ਲਿਆ ਆ ਕੇ, ਮਾੜਾ ਕੋ ਮੈਨੂੰ ਇਹ ਦੱਸ ਦਿਓ ਕਿੱਥੇ ਲੱਗਾ, ਤੇ ਫਿਰ ਮੈਂ ਪ੍ਰਧਾਨ ਮੰਤਰੀ ਨੂੰ ਸੌਖਿਆਂ ਦੱਸ ਦੂੰਗਾ ਕਿ ਜੀ ਖਰਚਾ ਸਹੀ ਥਾਂ ਤੇ ਲਾ ਰਹੇ ਨੇ ਸਰਕਾਰ ਵਾਲੇ। ਮਤਲਬ ਇੱਕ ਯੱਬੋ ਹੋਰ ਪੈ ਗਿਆ। ਹੁਣ ਤੁਸੀਂ ਆਪ ਵੇਖੋ ਕਿ ਕਿੱਡੀ ਇਸ ਵੇਲੇ ਪੰਜਾਬ ਸਰਕਾਰ ਦੀ ਬਿਪਤਾ ਵਾਲੀ ਸਥਿਤੀ ਆ ਕਿ ਕਰਜ਼ਾ ਵੀ ਆਜ਼ਾਦਾਨਾ ਢੰਗ ਨਾਲ ਲੈ ਕੇ ਨਹੀਂ ਵਰਤ ਸਕਦੇ। ਹੁਣ ਇਹ ਤੇ ਅੰਨਿਆਂ ਨੂੰ ਵੀ ਪਤਾ ਹੈ, ਅੰਨਿਆਂ ਨੂੰ ਦਿਖਣ ਡਿਆ ਹੈ ਕਿ ਭਾਈ ਜਿਹੜਾ ਪੰਜਾਬ ਸਟੇਟ ਆ, ਪੰਜਾਬ ਸੂਬਾ ਹੈ, ਉਹ ਇੰਨਾ ਜ਼ਿਆਦਾ ਕਰਜ਼ਾਈ ਆ, ਇੰਨਾ ਜ਼ਿਆਦਾ ਕਰਜ਼ਾਈ ਆ ਕਿ ਪੂਰੇ ਭਾਰਤ ਚੋਂ GSDP ਦਾ 47% ਇਹਦਾ ਹਿੱਸਾ ਕਰਜ਼ੇ 'ਚ ਡੁੱਬਿਆ। 47% ਇਹ ਰਿਕਾਰਡ ਹੈ। ਹੁਣ ਜਿਹੜਾ ਸੂਬਾ ਇੰਨਾ ਜ਼ਿਆਦਾ ਕਰਜ਼ੇ 'ਚ ਡੁੱਬਿਆ ਹੋਇਆ ਹੈ, ਉਹਦੀਆਂ ਕਿਸ਼ਤਾਂ ਕਿਹਨੂੰ ਮੋੜਨੀਆਂ ਨੇ? ਉਹ ਕਰਜ਼ਾ ਕੱਲਾ ਇਹਨਾਂ ਨੇ ਤੇ ਚੜਾਇਆ ਨਹੀਂ, ਮਾਨ ਹੋਰਾਂ ਨੇ ਤੇ ਚੜਾਇਆ ਨਹੀਂ ਆ ਕੇ। ਉਹ ਤੇ ਕੋਈ ਮਹਿਲ ਵਾਲਾ ਸੀਗਾ, ਕੋਈ ਬਾਦਲ ਪਿੰਡ ਵਾਲਾ ਸੀ, ਕੋਈ ਕਿਸੇ ਥਾਂ ਤੋਂ ਸੀ, ਕੋਈ ਕਿਸੇ ਹੋਰ ਥਾਂ ਤੋਂ ਸੀਗਾ। ਮਤਲਬ ਕਿ ਸਾਰੀਆਂ ਸਰਕਾਰਾਂ ਜਿਹੜੀਆਂ ਪਿੱਛੇ ਕੰਮ ਕਰਕੇ ਗਈਆਂ, ਕਰਜ਼ਾ ਜੁੜਦਾ 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 ਇੰਨਾ ਜ਼ਿਆਦਾ ਜੁੜ ਗਿਆ ਕਿ ਹੁਣ ਵਿਆਜ ਮੋੜਨ ਵਾਸਤੇ, ਕਿਸ਼ਤਾਂ ਤਾਰਨ ਵਾਸਤੇ ਇਹ ਕਰਜ਼ੇ ਜਿਹੜੇ ਆ ਉਹ ਲੈਣੇ ਹੀ ਪੈਣੇ ਆ ਪੰਜਾਬ ਸਰਕਾਰ ਨੂੰ। ਚਲੋ ਰਾਜਪਾਲ ਦਾ ਕੰਮ ਆ, ਇਹਨਾਂ ਨੇ ਪੁੱਛ ਲਿਆ, ਇਹਨਾਂ ਦਾ ਕੰਮ ਹੈ ਇਹ ਦੱਸ ਦੇਣਾ। ਪਰ ਰਾਜਕਰਨਵੀਰ ਸਿੰਘ ਜੀ, ਵੱਡੀ ਪ੍ਰੋਬਲਮ ਪਤਾ ਕੀ ਆ? ਨਾਲ ਰਾਜਪਾਲ ਨੇ ਇਹ ਗੱਲ ਕਹਿ ਦਿੱਤੀ ਆ ਕਿ RDF ਤੇ ਆਪਾਂ ਥੋੜਾ ਜਿਹਾ ਇੰਤਜ਼ਾਰ ਵੀ ਕਰ ਸਕਦੇ ਆ ਕਿਉਂਕਿ ਸੁਪਰੀਮ ਕੋਰਟ 'ਚ ਤੁਸੀਂ ਕੇਸ ਕੀਤਾ। ਹੁਣ ਇੱਥੇ ਮਾਨ ਸਰਕਾਰ ਮੈਨੂੰ ਲੱਗਦਾ ਘੱਟੋ ਘੱਟ ਕੇ ਕਸੂਤੀ ਫਸ ਗਈ ਆ। ਨੰਬਰ ਇੱਕ ਕਿ ਰਾਜਪਾਲ ਤੇ ਦਬਾਅ ਨਹੀਂ ਬਣ ਸਕਦਾ ਕਿਉਂਕਿ ਉਹਨਾਂ ਨੇ ਤੇ ਆਪਦਾ ਜਵਾਬ ਲਿਖ ਹੀ ਦਿੱਤਾ ਤਕਰੀਬਨ ਕਿ ਜਦੋਂ ਕੇਸ ਦੇਸ਼ ਦੀ ਸਰਵਉੱਚ ਅਦਾਲਤ 'ਚ ਤੁਸੀਂ ਲੈ ਹੀ ਗਏ ਹੋ ਤੇ ਫਿਰ ਮੈਂ ਕੀ ਕਰ ਸਕਦਾ ਵਾਂ, ਸਰਕਾਰ ਕੀ ਕਰ ਸਕਦੀ? ਉਹ ਤੋਂ ਪਹਿਲਾਂ ਉੱਥੋਂ ਨਿਬੇੜਾ ਹੋਏਗਾ। ਤੇ ਦੂਜੀ ਚੀਜ਼,
ਹੁਣ ਦੇਖੋ 26 ਤਰੀਕ ਆ, ਜਿੰਨੀ ਕੋਈ ਮੇਰੀ ਜਾਣਕਾਰੀ ਹੈ ਇਹਨਾਂ ਨੂੰ ਮਿਲੀ ਹੋਈ ਸੁਪਰੀਮ ਕੋਰਟ ਚੋਂ RDF ਤੇ 26 ਅੱਜ ਜੇ ਆਪਾਂ ਵੇਖੀਏ ਤੇ 23 ਤਰੀਕ ਆ, 3 ਦਿਨ ਹਾਲੇ ਬਕਾਇਆ ਨੇ। ਇਹਨਾਂ 3 ਦਿਨਾਂ ਦੇ ਵਿੱਚ ਹੁਣ ਅੱਗੇ ਚੱਲ ਕੇ ਕੀ ਹੋਏਗਾ ਕੀ ਨਹੀਂ ਹੋਏਗਾ ਪਤਾ ਨਹੀਂ ਹੈ, ਪਰ ਇਹਨਾਂ ਨੇ ਫਾਰਮੈਲਿਟੀ ਜ਼ਰੂਰ ਕੀਤੀ ਆ। 26 ਨੂੰ ਪਹਿਲੀ ਸੁਣਵਾਈ ਹੈ, 26 ਤੋਂ ਬਾਅਦ ਫੇਰ ਲੱਗਣੇ ਨੇ ਮਤਲਬ ਨੋਟਸ, ਕੇਂਦਰ ਨੂੰ ਨੋਟਸ ਹੈ ਜੀ, ਫਲਾਣੇ ਨੂੰ ਨੋਟਸ ਹੈ, ਫਲਾਣਾ ਆ ਜਾਵੇ ਫਲਾਣਾ ਆ ਜਾਏ। ਜਵਾਬ ਦਿੰਦਿਆਂ ਕਰਦਿਆਂ ਹੋ ਸਕਦਾ ਹੈ ਕੋਈ 2-4 ਮਹੀਨੇ ਹੋਰ ਲੱਗ ਜਾਣ। 2-4 ਮਹੀਨਿਆਂ ਦਾ ਮਤਲਬ ਇਹ ਵਾ ਕਿ ਉਦੋਂ ਨੂੰ ਜਦ ਨੂੰ ਨਵਾਂ ਸਾਲ ਚੜ ਜਾਏਗਾ, ਨਵਾਂ ਸਾਲ ਮੁਬਾਰਕ, ਤੇ ਫਿਰ ਯਾਨੀ ਇਲੈਕਸ਼ਨ ਬਿਲਕੁਲ ਸਿਰੇ ਤੇ ਹੋਏਗਾ। ਤੇ ਉਦੋਂ ਪਹਿਲਾਂ ਹੋ ਸਕਦਾ 1-2 ਇਲੈਕਸ਼ਨ ਜਿਹੜੇ ਸਥਾਨਕ ਨੇ ਉਹ ਹੋ ਵੀ ਜਾਣ। ਤੇ ਰੂਰਲ ਡਿਵੈਲਪਮੈਂਟ ਫੰਡ ਦਾ ਜੇ ਪੈਸਾ ਨਹੀਂ ਮਿਲਦਾ ਇਹਨਾਂ ਨੂੰ, ਤਕਰੀਬਨ 6000 ਕਰੋੜ ਦੇ ਆਸ-ਪਾਸ ਰਕਮ ਅੜੀ ਪਈ ਹੈ ਜਿਹੜੀ ਕੇਂਦਰ ਕੋਲ, ਤਾਂ ਇਹਦਾ ਮਤਲਬ ਇਹ ਆ ਕਿ ਪਿੰਡਾਂ ਦੀਆਂ ਸੜਕਾਂ ਜਾਂ ਹੋਰ ਕੰਮਕਾਰ ਜਿਹੜੇ ਨਿੱਕੇ ਮੋਟੇ ਕਰਵਾਉਣੇ ਸਨ ਉਹ ਵੀ ਨਹੀਂ ਹੋਣਗੇ। ਤੇ ਮੈਨੂੰ ਤੇ ਲੱਗਦਾ ਹੈ ਕਿ ਆ ਜਿਹੜਾ ਹਾਲ ਰਿਹਾ ਤਾਂ ਮੰਡੀਆਂ ਦੇ ਵਿੱਚ ਤੇ ਹੁੰਜਾ ਨਹੀਂ ਫਿਰਨਾ, ਮੰਡੀਆਂ ਸਾਫ਼ ਨਹੀਂ ਹੋਣੀਆਂ ਇਹਨਾਂ ਤੋਂ, ਤਾਂ ਕਿਉਂਕਿ ਮੰਡੀਆਂ ਦਾ ਸਾਰਾ ਸਿਸਟਮ ਇਹਨਾਂ ਨੇ ਚਲਾਉਣਾ ਹੈ, ਝੋਨਾ ਖਰੀਦਣਾ ਹੈ। ਗੱਲ ਇਹ ਆ ਕਿ ਉਹ ਸਾਰਾ ਕੁਝ ਜਿਹੜਾ ਉਹ ਕਿਵੇਂ ਹੋਏਗਾ ਪੈਸੇ ਤੋਂ ਬਗੈਰ। ਚਲੋ ਸਰਕਾਰ ਇੱਕ ਵਾਰੀ ਡੰਗ ਟਪਾ ਵੀ ਲਏਗੀ, ਮੰਡੀਆਂ ਦਾ ਝੋਨਾ ਜਿਹੜਾ ਠੀਕ ਆ ਜਾਏਗਾ, ਚੁੱਕਿਆ ਜਾਏਗਾ, ਪਰ ਜੇਕਰ ਇਹ ਹਰ ਸਾਲ ਪ੍ਰੋਬਲਮ ਰਹੀ ਤਾਂ ਮੰਡੀਕਰਨ ਢਾਂਚੇ ਤੇ ਅਸਰ ਪਵੇਗਾ। ਇਹ ਸਾਫ਼ ਹੈ, ਸਪਸ਼ਟ ਹੈ। ਇਹਦੇ 'ਚ ਇੱਕ ਦਿੱਕਤ ਹੋਰ ਵੀ ਹੈ, ਤੁਹਾਨੂੰ ਮੈਂ ਦੱਸਾਂ ਕਿ ਜਿਹੜਾ ਹੈਗਾ ਸੀਗਾ ਨਾ ਮੁੱਖ ਮੰਤਰੀ ਉਸ ਸਮੇਂ ਅਮਰਿੰਦਰ ਸਿੰਘ, ਤੇ ਜਿਹੜਾ ਆਂਦਾ ਸੀਗਾ ਕਿ ਮੈਂ ਸਾਰੇ ਹੀ ਕਰਜ਼ੇ ਤੇ ਲੀਕ ਮਾਰ ਦੇਣੀ ਆ, ਦਰਅਸਲ ਉਸ ਬੰਦੇ ਨੇ ਲੋਕਾਂ ਨੂੰ ਇੰਨਾ ਜ਼ਿਆਦਾ ਬੇਵਕੂਫ ਬਣਾਇਆ ਕਿ ਇਸ ਇਨਕਮ ਤੇ ਜਿਹੜੀ ਇਹ ਇਨਕਮ ਆਉਂਦੀ ਸੀਗੀ ਟੈਕਸ ਤੋਂ, ਯਾਨੀ ਪ੍ਰੋਕਿਊਰਮੈਂਟ ਜਿਹੜੀ ਫਸਲਾਂ ਦੀ, ਇਹਦੇ ਤੇ ਵੀ ਗਾਹ ਲੈ ਗਿਆ ਉਹ 4-5 ਹਜ਼ਾਰ ਕਰੋੜ ਦਾ ਕਰਜ਼ਾ। ਤੇ ਉਹਦੇ ਵਿੱਚ 2 ਕਿਸ਼ਤਾਂ ਟੁੱਟ ਗਈਆਂ ਨੇ ਪਿਛਲੇ ਸਮੇਂ ਦੌਰਾਨ ਆ ਨਵੀਂ ਸਰਕਾਰ ਤੋਂ। ਇਹ ਹਿਸਾਬ ਲਾ ਲਓ। ਸੋ ਇਸ ਕਰਕੇ RDF ਵਾਲਾ ਮਾਮਲਾ ਵਾਕਿਆ ਬਹੁਤ ਉਲਝਵਾਂ ਮਾਮਲਾ ਬਣ ਚੁੱਕਾ ਹੈ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ ਖਹਿਰਾ ਹੁਣਾਂ ਦੀ ਪਟੀਸ਼ਨ ਤੇ ED ਨੂੰ ਹੋਇਆ ਨੋਟਿਸ। ਖਹਿਰਾ ਕਹਿੰਦਾ ਕਿ ਮੇਰਾ ਖਹਿੜਾ ਛੱਡ ਦਿਓ, ਤੇ ਦੂਸਰੇ ਪਾਸੇ ਕਹਿੰਦੇ ਖਹਿੜਾ ਤੇਰਾ ਨਹੀਂ ਛੱਡਣਾ, ਭਾਵੇਂ ਲੱਗ ਜਾਣਾ ਥੜੀਆਂ, ਜਿਵੇਂ ਬਿੰਦਰਖੀਏ ਦਾ ਗੀਤ ਸੀਗਾ ਨਾ। ਮਾਮਲਾ ਇਹ ਕੁੱਲ ਮਿਲਾ ਕੇ ਦੇਖੋ, ਸੁਖਪਾਲ ਸਿੰਘ ਖਹਿਰਾ ਦੀ ਜਿਹੜੀ ਪਟੀਸ਼ਨ ਆ ਉਹ ਹੈਗੀ ਆ ED ਦੇ ਖਿਲਾਫ। ਹਾਈ ਕੋਰਟ ਦੇ ਵਿੱਚ ਗਏ ਨੇ ਸੁਖਪਾਲ ਸਿੰਘ ਖਹਿਰਾ। ਮਸਲਾ ਕੀ ਹੈ, ਮਸਲੇ ਨੂੰ ਥੋੜਾ ਜਿਹਾ ਆਪਾਂ ਖੰਗਾਲ ਲਈਏ ਤਾਂ ਕਿ ਸਪਸ਼ਟਤਾ ਹੋ ਜਾਏਗੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਜੀ। ਤੁਹਾਨੂੰ ਯਾਦ ਹੋਣਾ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ED ਦੀ ਵੀ ਕਾਰਵਾਈ ਹੋਈ, ਤੇ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ਨਸ਼ੇ ਵਾਲੇ ਮੁੱਦੇ ਤੇ ਵੀ ਸਮਨਿੰਗ ਹੋਈ। ਇਹ ਦੋਵੇਂ ਮਾਮਲੇ ਆਪੋ ਵਿੱਚ ਜੁੜੇ ਆ। ED ਕੋਈ ਵੱਖਰੇ ਤੌਰ ਤੇ ਪਰਚਾ ਨਹੀਂ ਦਰਜ ਕਰਦੀ ਹੁੰਦੀ, ਪਰਚਾ ਜਦੋਂ ਦਰਜ ਹੋਇਆ ਹੋਵੇ ਉਹ ਵਿੱਚ ਐਂਟਰੀ ਮਾਰ ਜਾਂਦੀ ਆ, ਜਿਵੇਂ ਕਹਿੰਦੇ ਨਾ ਇਸ਼ਕ ਦੀ ਗਲੀ ਵਿੱਚ ਨੋ ਐਂਟਰੀ। ਇਹ ED ਵਾਲਿਆਂ ਨੂੰ ਐਸਾ ਕੁਛ ਨਹੀਂ, ਇਹ ਐਂਟਰੀ ਮਾਰ ਜਾਂਦੇ ਨੇ। ਹੁਣ ਹੋਇਆ ਕਿ ਸੁਖਪਾਲ ਸਿੰਘ ਖਹਿਰਾ ਅੰਦਰ ਵੀ ਰਹਿ ਕੇ ਆਏ, ਬੜਾ ਭੰਬਲ ਭੂਸਾ ਪਿਆ, ਇਹਨਾਂ ਦੀ ਜ਼ਿੰਦਗੀ 'ਚ ਭੁਚਾਲ ਆਇਆ। ਉਸ ਤੋਂ ਬਾਅਦ ਇੱਕ ਰਾਹਤ ਜਿਹੜੀ ਮਿਲੀ ਸੀਗੀ ਨਾ, ਉਹ ਇਹ ਮਿਲੀ ਸੀ ਕਿ ਸੁਪਰੀਮ ਕੋਰਟ ਨੇ ਜਿਹੜੀ ਇਹਨਾਂ ਦੀ ਸਮਨਿੰਗ ਹੋਈ ਸੀ ਡਰੱਗ ਵਾਲੇ ਮਾਮਲੇ 'ਚ, ਉਹ ਰੱਦ ਕਰ ਦਿੱਤੀ ਸੀ। ਅੱਛਾ, ਜਦੋਂ ਸੁਪਰੀਮ ਕੋਰਟ 'ਚ ਉਹ ਮਾਮਲਾ ਕੀ ਸੀਗਾ, ਫਾਜ਼ਿਲਕਾ ਏਰੀਏ ਦੇ ਵਿੱਚ ਬੰਦੇ ਫੜੇ ਗਏ, ਬੰਦੇ ਫੜੇ ਸਨ ਨਸ਼ੇ ਵਾਲੇ ਕੇਸ ਦੇ ਵਿੱਚ 11 ਚੋਂ, ਇਹ ਹੈਗੀ ਹੈ ਗੱਲ ਮਾਰਚ 15 ਦੀ। ਠੀਕ ਹੈ। 17 ਦਾ ਦਸੰਬਰ ਮਹੀਨਾ ਸੀਗਾ ਜਦੋਂ ਕੇਸ ਦਾ ਫੈਸਲਾ ਹੋਇਆ, ਜਿਹਦੇ 'ਚ 9 ਬੰਦੇ ਬਚ ਗਏ ਤੇ 2 ਬਰੀ ਹੋ ਗਏ। ਠੀਕ ਹੈ। ਪਰ ਹੋਇਆ ਕਿ ਜੱਜ ਨੇ ਉਸੇ ਦਿਨ ਸੇਮ ਡੇ, ਜਿਸ ਦਿਨ ਜਜਮੈਂਟ ਦਿੱਤੀ, ਉਸੇ ਦਿਨ ਮਤਲਬ ਕਿ ਜਜਮੈਂਟ ਦੇਣ ਉਪਰੰਤ ਸੁਖਪਾਲ ਸਿੰਘ ਖਹਿਰਾ ਨੂੰ ਸਮਨਿੰਗ ਕਰ ਦਿੱਤੀ ਇਸ ਕੇਸ 'ਚ। ਸੁਪਰੀਮ ਕੋਰਟ ਕੋਲ ਜਦੋਂ ਇਹ ਮਾਮਲਾ ਲਗਾਇਆ ਇਹ ਸੁਖਪਾਲ ਸਿੰਘ ਖਹਿਰਾ ਹੋ ਰਹੀ, ਤੇ ਸੁਪਰੀਮ ਕੋਰਟ ਤੇ ਜਿਹੜੇ ਜੱਜ ਮਾਮਲਾ ਸੁਣ ਰਹੇ ਸੀ ਉਹ ਵੀ ਚੱਕਰਾਂ 'ਚ ਪੈ ਗਏ ਕਿ ਚੱਕਰ ਕੀ ਆ, ਕਿ ਕੋਈ ਕੇਸ ਜਿਸ ਦਿਨ ਉਹ ਜਜਮੈਂਟ ਤੇ ਆ ਗਿਆ, ਜਜਮੈਂਟ ਡੇ ਤੇ ਉਸ ਦਿਨ ਸਮਨਿੰਗ ਤੇ ਹੈਰਾਨਗੀ ਵਾਲਾ ਮਸਲਾ। ਫਿਰ ਮਾਮਲਾ ਬੈਂਚ ਜਿਹੜੀ ਦੂਸਰੀ ਵੱਡੀ ਸੀਗੀ ਉਹਦੇ ਕੋਲ ਚੱਲ ਗਿਆ, ਤੇ ਉਹਨਾਂ ਨੇ ਪਾਇਆ ਕਿ ਮਾਮਲਾ ਜਿਹੜਾ ਬਣਦਾ ਹੀ ਨਹੀਂ। ਸੋ ਸੁਖਪਾਲ ਸਿੰਘ ਖਹਿਰਾ ਦੀ ਜ਼ਿੰਦਗੀ ਲਈ ਇਹ ਬਹੁਤ ਵੱਡੀ ਰਾਹਤ ਸੀ। ਹੁਣ
देखो मैं जिवें एक गल कही है, टैक्नीकलिटी इस चीज की समझो ਜੀ कि इस सबनिंग के आधार पर यानी जी FIR हुई है जिहदे विचों 11 बंदे ते जिन्हां चों 9 बच गए ते 2 कर दिते गए। हुण देखो वो FIR दे विचों जज ने सबनिंग कीती यानी ईडी आ गई, ईडी आ गई। हुण जदों समनिंग ही रद्द हो गई आ तां सुखपाल सिंह खैरा दा कहना है कि मित्रों हुण ते जाण दिओ, हुण ते छड्डो खैरा। जदों ओह FIR जां समनिंग ही नहीं किते भी एग्जिस्ट करदी हुण ते फिर ये सारा मैनूं तुसीं चक्कर चूंडा क्यों पा रखिआ। तां इहदे ते हुण पंजाब एंड हरियाणा हाई कोर्ट ने पटीशन स्वीकार करदिआं एक नोटिस जारी कर दिता है ईडी नूं कि भाई क्यों ना यह मामला जिहड़ा बंद कर दिता जाए, रद्द कर दिता जाए। सो जे इत्थों भी मान लो सुखपाल सिंह खैरा नूं राहत मिल जाती आ फिर जिंदगी जिवें कहते हैं ना कि सौखी हो जाऊगी, फिर मौजा ही मौजा। जी जी अगली गल करिए हाई कोर्ट के सामने आए नशे के नाल जुड़े आंकड़े जी। ਅੱਜ देखो नशिਆਂ ਦੀ ओवरडोज ਦੇ ਕਾਰਨ ਪੰਜਾਬ ਦੇ ਵਿੱਚ ਪਿਛਲੇ 3 ਸਾਲਾਂ ਦੇ ਦੌਰਾਨ 266 ਵਿਅਕਤੀਆਂ ਦੀ ਜਾਨ ਗਈ ਆ। ਵੈਸੇ ਤੇ ਦੇਖੋ ਇਹ ਅੰਕੜੇ ਵੀ ਜਿਹੜੇ ਆ ਨਾ ਜੇ ਆਪਾਂ ਕੈਨੇਡਾ ਦੇ ਅੰਕੜੇ ਦੇਖਾਂਗੇ ਓਵਰਡੋਜ਼ ਦੇ ਨਾਲ ਜਾਂ ਤੁਹਾਡੇ ਵੀ ਇੱਧਰ ਮੈਨੂੰ ਪਤਾ ਨਹੀਂ ਕਿਦਾਂ ਅੰਕੜੇ ਉਪਲਬਧ ਹੁੰਦੇ ਪਰ ਕੈਨੇਡਾ ਦੇ ਤਾਂ ਅਸੀਂ ਆਰਾਮ ਨਾਲ ਹੀ ਉਹ ਐਕਸੈਸ ਕਰ ਲੈਨੇ ਹੁੰਦੇ ਆ। ਉਹ ਤੇ ਇਹਨਾਂ 'ਚ ਫਰਕ ਕੀ ਆ ਕਿ ਬੇਸਿਕਲੀ ਆਪਣੇ ਇੱਥੇ ਅੰਕੜੇ ਜਿਹੜੇ NCRB ਦੇ ਰਿਕਾਰਡ 'ਚ ਆ ਜਾਂਦੇ ਨੇ ਜਾਂ ਜਿਨ੍ਹਾਂ ਦਾ ਪਾਸ ਹੁੰਦਾ ਪੋਸਟਮਾਰਟਮ ਵਗੈਰਾ ਇਹ ਉਹ ਸਾਰੇ ਅੰਕੜੇ ਹੁੰਦੇ ਆ। ਬਾਕੀ ਕੋਈ ਜ਼ਿਆਦਾ ਅੰਕੜੇ ਜਿਹੜੇ ਆ ਸਾਹਮਣੇ ਨਹੀਂ ਆਉਂਦੇ। ਮਸਲਨ ਕੋਈ ਘਰ 'ਚ ਮਰ ਗਿਆ, ਕੋਈ ਖੇਤ 'ਚ ਮਰ ਗਿਆ, ਇਸ ਤਰ੍ਹਾਂ ਤਾਂ ਉਹ ਸੰਸਕਾਰ ਚੁੱਕ ਕੇ ਕਰ ਦਿੱਤਾ ਜਾਂਦਾ। ਸੋ ਇੱਕ ਆਪਾਂ ਨੂੰ ਓਵਰਵਿਊ ਤਾਂ ਮਿਲਦਾ ਹੈ ਕਿ ਓਵਰਡੋਜ਼ ਨਾਲ ਮੌਤਾਂ ਹੋ ਰਹੀਆਂ ਹੈ। ਹੁਣ ਐਗਜ਼ੈਕਟ ਨੰਬਰ ਆਫ ਡੈਥਸ ਆਪਾਂ ਨਹੀਂ ਦੱਸ ਸਕਦੇ। ਮੈਂ ਜਿਵੇਂ ਤੁਹਾਨੂੰ ਦੱਸਿਆ ਫਰਜ਼ ਕਰੋ ਕੋਈ ਬੱਚਾ ਉੱਠਿਆ ਉਹ 15-20 ਸਾਲ ਦਾ ਉੱਠਿਆ ਤੇ ਗੁਸਲਖਾਨੇ ਚਲਾ ਗਿਆ, ਉੱਥੇ ਉਹ ਟੀਕਾ ਲਾ ਰਿਹਾ, ਉੱਥੇ ਮਰ ਗਿਆ ਤੇ ਹੁਣ ਮਾਪੇ ਕੀ ਕਹਿਣ? ਮਾਪੇ ਉਹਨੂੰ ਹਸਪਤਾਲ ਥੋੜੀ ਖੜਨਗੇ ਕਿ ਪੋਸਟਮਾਰਟਮ ਕਰਾ ਲਈਏ, NCRB ਉਹ ਰਿਕਾਰਡ ਦੇ ਵਿੱਚ ਲੈ ਆਈਏ। ਤਾਂ ਕੁਝ ਥਾਵਾਂ ਤੇ ਤਾਂ ਅਜਿਹਾ ਹੁੰਦਾ ਕਿ ਪਰਚਾ ਪੁਰਚਾ ਕਟਾਉਣ ਵਾਸਤੇ ਇਹ ਸਾਰੀ ਕਾਰਵਾਈ ਕਰ ਦਿੱਤੀ ਜਾਂਦੀ, ਪੁਲਿਸ ਕਾਰਵਾਈ ਕਰ ਦਿੱਤੀ ਜਾਂਦੀ ਹੈ, ਰਿਕਾਰਡ 'ਚ ਆ ਜਾਂਦਾ ਹੈ। ਬਟ ਜਿਹੜੀਆਂ ਇਸ ਤਰ੍ਹਾਂ ਹੋਰ ਮੌਤਾਂ ਹੁੰਦੀਆਂ ਉਹ ਰਿਕਾਰਡ ਤੋਂ ਬਾਹਰ ਰਹਿ ਜਾਂਦੀਆਂ। ਸੋ ਇਸ ਕਰਕੇ ਇਸ ਰਿਕਾਰਡ ਨੂੰ ਅੰਤਲਾ ਸੱਚ ਨਹੀਂ ਮੰਨ ਸਕਦੇ ਆਪਾਂ, ਪਹਿਲੀ ਗੱਲ। ਪਰ ਫਿਰ ਵੀ ਬਹੁਤ ਵੱਡਾ ਅੰਕੜਾ ਬਣ ਜਾਂਦਾ ਹੈ। ਜੇ 3 ਸਾਲਾਂ 'ਚ 266 ਜਾਨਾਂ ਦੀ ਗੱਲ ਕਰੀਏ ਤਾਂ ਇਹ ਆਪਣੇ ਆਪ ਦੇ ਵਿੱਚ ਕਾਫੀ ਵੱਡਾ ਅੰਕੜਾ। ਪਰ ਇਸ ਤੋਂ ਇਲਾਵਾ ਮੈਂ ਇੱਕ ਚੀਜ਼ ਵੇਖੀ ਆ ਕਿ ਇਸ ਸਰਕਾਰ ਦੇ ਵਿੱਚ ਇੱਕ ਮੀਡੀਆ ਹਾਊਸ ਨੇ ਯਾਨੀ ਮੀਡੀਆ ਕਾਫੀ ਵੱਡਾ ਉਹ ਮੀਡੀਆ ਹਾਊਸ ਆ, ਉਹਨੇ ਬਾਅਦ ਤਫਸੀਲ ਅੰਕੜਾ ਦਿੱਤਾ ਸੀਗਾ ਜਿਹੜਾ ਸ਼ਾਇਦ ਮੇਰੇ ਕੰਪਿਊਟਰ ਦੇ ਵਿੱਚ ਸੇਵ ਵੀ ਹੋਏਗਾ। ਉਹਨਾਂ ਨੇ 1.5 ਸਾਲ ਦੇ ਵਿੱਚ ਕਿੰਨੀਆਂ ਮੌਤਾਂ ਦੱਸੀਆਂ ਸੀ, ਜਿੰਨੀਆਂ ਮਤਲਬ ਕਿ ਨਸ਼ੇ ਕਾਰਨ 3 ਸਾਲਾਂ 'ਚ ਦੱਸੀਆਂ ਜਾ ਰਹੀਆਂ, ਉਹਨਾਂ ਨੇ ਸ਼ਾਇਦ ਇਹ 266 ਦੇ ਕਰੀਬ ਦੱਸ ਦਿੱਤੀਆਂ ਸੀਗੀਆਂ। ਤਾਂ ਇਹ ਜੋ ਅੰਕੜਾ ਗਿਆ ਅਪ੍ਰੈਲ 20 ਤੋਂ ਮਾਰਚ 23 ਤੱਕ ਇਹ ਸਾਰਾ ਜਿਹੜਾ ਅੰਕੜਾ ਸੌਂਪਿਆ ਗਿਆ। ਇਹਦੇ ਤੇ ਹੁਣ ਜਿਹੜੇ ਚੀਫ ਸੈਕਟਰੀ ਹੈ ਮਤਲਬ ਕਿ ਮੁੱਖ ਸਕੱਤਰ ਹੈ ਪੰਜਾਬ ਦੇ, ਉਹਨਾਂ ਨੂੰ ਤਲਬ ਕੀਤਾ ਗਿਆ ਕਿ ਆ ਕੇ ਜਵਾਬ ਦਿਓ ਕਿਉਂਕਿ ਪਿਛਲੀ ਵਾਰੀ ਵੀ ਜਦੋਂ ਸੁਣਵਾਈ ਹੋਈ ਆ ਉਹਦੇ ਤੇ ਹਾਈ ਕੋਰਟ ਨੇ ਕਾਫੀ ਕੰਸਰਨ ਜਤਾਇਆ, ਕਾਫੀ ਚਿੰਤਾ ਜਤਾਈ ਤੇ ਨਾਲ ਇਹਨਾਂ ਨੂੰ ਕਿਹਾ ਸੀਗਾ ਕਿ ਭਾਈ ਹਦਾਇਤਾਂ ਦੇ ਮੁਤਾਬਕ ਜੋ ਤੁਹਾਨੂੰ ਕਿਹਾ ਗਿਆ ਹੈ ਉਹ ਕਰੋ ਵੀ, ਉਹ ਕਰਤੱਵ ਪਾਲਣ ਵੀ ਕਰੋ। ਕਰਤੱਵ ਪਾਲਣ ਕੀ ਆ? ਇਹ ਮਾਮਲਾ ਰਾਜਕਰਨਵੀਰ ਸਿੰਘ ਜੀ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਦੇਵਾਂ, ਤੁਹਾਨੂੰ ਯਾਦ ਆ ਜਾਣਾ ਇਹ ਉਹੀਓ ਮਾਮਲਾ ਹੀ ਤੁਰਿਆ ਆਉਂਦਾ ਨਸ਼ੇ ਨਾਲ ਜੁੜਿਆ। ਜੇ ਆਪਾਂ ਵੇਖੀਏ ਤੇ ਮਤਲਬ ਲੰਬੇ ਸਮੇਂ ਤੋਂ ਹਾਈ ਕੋਰਟ ਇਹ ਮਾਮਲਾ ਸੁਣਦਾ ਜਿਹਦੇ 'ਚ ਸ਼ਸ਼ੀਕਾਂਤ, ਸਰਦਾਰ ਨਵਕਿਰਨ ਸਿੰਘ ਹੋਰੇ ਤੇ ਬਾਅਦ ਦੇ ਵਿੱਚ ਫਿਰ ਉਹ ਡਰੱਗ ਰਿਪੋਰਟਾਂ ਵਾਲਾ ਮਸਲਾ, ਇਹ ਲੰਬੇ ਸਮੇਂ ਤੋਂ ਹਾਈ ਕੋਰਟ ਦੇ ਵਿੱਚ ਸੁਣਵਾਈ ਚੱਲੀ ਜਾਂਦੀ ਹੈ ਡਰੱਗ ਵਾਲੇ ਮਾਮਲੇ 'ਚ। ਕੋਈ ਨਵੀਂ ਪਟੀਸ਼ਨ ਆ ਗਈ ਉਹ ਵੱਖਰੀ ਗੱਲ ਹੈ, ਪਰ ਉੱਥੇ ਰੈਗੂਲਰ ਇਹ ਸੁਣਵਾਈ ਚੱਲਦੀ ਪਈ ਆ। ਤਾਂ ਪਿਛਲੀ ਸੁਣਵਾਈ ਤੇ ਹਾਈ ਕੋਰਟ ਨੇ ਇੱਕ ਗੱਲ ਕਹੀ ਸੀਗੀ ਜਿਸ ਨੂੰ ਮੈਂ ਕੋਟ ਕਰ ਰਿਹਾ ਸੀਗਾ ਕਿ ਭਾਈ ਤੁਸੀਂ ਵੀ ਕਰਤੱਵ ਪਾਲਣ ਕਰੋ, ਜਿਹੜੀਆਂ ਤੁਹਾਨੂੰ ਅਸੀਂ ਹਦਾਇਤਾਂ ਦਿੱਤੀਆਂ ਨੇ। ਤਾਂ ਉਹ ਹਦਾਇਤਾਂ ਸ਼ਾਇਦ 2014 ਜਾਂ 15 'ਚ ਹੀ ਆ ਗਈਆਂ ਸੀਗੀਆਂ ਕਿ ਭਾਈ ਸਕੂਲੀ ਸਿਲੇਬਸ ਦੇ ਵਿੱਚ, ਕਾਲਜ ਯੂਨੀਵਰਸਿਟੀ ਦੇ ਵਿੱਚ ਤੁਸੀਂ ਡਰੱਗ ਵਾਲਾ ਜਿਹੜਾ ਸਿਲੇਬਸ ਆ, ਅਵੇਅਰਨੈਸ ਆ ਜਿਹੜੀ ਉਹ ਜ਼ਰੂਰ ਪਾਓ।
ਪਰ ਅਫਸੋਸ ਦੀ ਗੱਲ ਆ ਕਿ ਸਾਡੇ ਸਿਆਸਤਦਾਨ ਹੋਰ ਹੀ ਪਾਸੇ ਤੁਰੇ ਫਿਰਦੇ ਆ, ਲੋਕਾਂ ਨੂੰ ਹੋਰ ਹੀ ਚੱਕਰਾਂ 'ਚ ਪਾਈ ਫਿਰਦੇ ਆ। ਇਹਨਾਂ ਨੇ ਹੁਣ ਤੱਕ ਅਜਿਹਾ ਕੁਛ ਨਹੀਂ ਕੀਤਾ। ਹਾਲਤ ਇਹ ਆ ਕਿ ਕੱਲ ਮੈਂ ਇੱਕ ਵੀਡੀਓ ਵੇਖ ਰਿਹਾ ਸੀ, ਇੱਕ ਸਮਾਜ ਸੇਵੀ ਨੇ ਉਹ ਵੀਡੀਓ ਬਣਾਈ ਆ ਪਟਿਆਲਾ ਜ਼ਿਲ੍ਹੇ ਦੇ ਵਿੱਚ। ਇੱਕ 10 ਸਾਲ ਦਾ ਬੱਚਾ ਦੱਸ ਰਿਹਾ ਕਿ ਮੈਂ 2 ਸਾਲ ਤੋਂ ਚਿੱਟਾ ਲਾਣਾ, ਮਤਲਬ 8 ਸਾਲ ਦੀ ਉਮਰ 'ਚ ਹੀ ਉਹ ਚਿੱਟਾ ਲਾਉਣ ਲੱਗ ਪਿਆ। ਮਾਪੇ ਉਹਦੇ ਇੰਨੇ ਦੁਖੀ, ਉਹ ਕਹਿੰਦੇ ਕਿ ਸਾਨੂੰ ਇੱਟੇ ਰੋੜੇ ਮਾਰ ਲੱਗ ਪੈਂਦਾ, ਤੂੰ ਬੇਕਾਬੂ ਹੋ ਜਾਂਦਾ, ਸੰਗਲ ਨਾਲ ਬੰਨਿਆ ਤੇ ਸੰਗਲ ਛਿੜਾ ਕੇ ਨਿਕਲ ਗਿਆ। ਦੇਖੋ ਨਿੱਕਾ ਜਿਹਾ ਕਿੱਡਾ ਚਲਾ ਕੇ, ਤੇ ਉਹ ਹੁਣ ਜ਼ਿੰਦਗੀ ਦੇ ਵਿੱਚ ਵੇਖੋ ਕਿ ਵੇਖਿਆ ਹੀ ਕੀ ਆ। 8 ਸਾਲ ਦਾ ਡਰੱਗ ਤੇ ਲੱਗ ਗਿਆ, 10 ਸਾਲ ਦਾ ਹੋਇਆ, ਤੇ ਜੇ ਉਹ ਮੰਨ ਲਓ ਨਾ ਹੁਣ ਛੱਡ ਪਾਇਆ ਤੇ 14-15 ਸਾਲ 'ਚ ਘੋਗਾ ਚਿੱਤ ਹੋ ਜਾਣਾ। ਤੇ ਬੰਦਾ ਆਇਆ ਤੇ ਨਾ ਆਇਆ ਫਿਰ ਇੱਕ ਬਰਾਬਰ ਹੀ ਆ ਨਾ। ਸੋ ਇਸ ਕਰਕੇ ਸੂਰਤ-ਏ-ਹਾਲ ਸਾਡੀ ਜਿਹੜੀ ਆ ਉਹ ਲਗਭਗ ਇਹੋ ਜਿਹੀ ਆ। ਤਾਂ ਹੁਣ ਇਹਨਾਂ ਨੇ ਚੀਫ ਸੈਕਟਰੀ ਨੂੰ ਜ਼ਰੂਰ ਤਲਬ ਕੀਤਾ, ਪਰ ਮੈਂ ਸਮਝਦਾ ਵਾਂ ਕਿ ਠੀਕ ਹੈ ਰਾਤੋਂ ਰਾਤ ਤੇ ਰਿਜ਼ਲਟ ਨਹੀਂ ਮਿਲਦੇ, ਪਰ ਹੁਣ 8-9 ਸਾਲ ਅੱਗੇ ਆ ਕੇ ਜੇ ਤੁਸੀਂ ਹਾਈ ਕੋਰਟ ਦੀ ਡਾਇਰੈਕਸ਼ਨ ਨੂੰ ਦਰਕਿਨਾਰ ਕਰਕੇ ਸਕੂਲੀ ਸਿਲੇਬਸ ਦੇ ਵਿੱਚ ਜਾਂ ਕਾਲਜਾਂ ਦੇ ਵਿੱਚ ਇਹ ਘੱਟੋ ਘੱਟ ਤੁਸੀਂ ਸ਼ਾਮਲ ਹੀ ਨਹੀਂ ਕਰ ਸਕੇ, ਤਾਂ ਮੈਂ ਸਮਝਦਾ ਕਿ ਬੜੀ ਜ਼ਿਆਦਾ ਇਹ ਸਾਡੀ ਇੱਥੇ ਕਹਿ ਲਓ ਕਿ ਨਾ ਅਹਿਲੀਅਤ ਵਾਲੀ ਗੱਲ ਹੈ। ਜੀ ਜੀ ਬਿਲਕੁਲ। ਮਿੰਟੂ ਜੀ ਅਗਲੀ ਗੱਲ ਕਰੀਏ, ਢਿੱਲੋਂ ਬ੍ਰਦਰਜ਼ ਖੁਦਕੁਸ਼ੀ ਮਾਮਲੇ ਦੇ ਵਿੱਚ ਇੰਸਪੈਕਟਰ ਵੀ ਕਹਿੰਦੇ ਕਸੂਤਾ ਫਸਿਆ। ਹਾਂਜੀ, ਇਹਨੂੰ ਜ਼ਮਾਨਤ ਨਹੀਂ ਮਿਲੀ, ਮਤਲਬ ਕਿ ਕਸੂਤਾ ਤੇ ਫਿਰ ਆਪੇ ਹੀ ਫਸ ਗਿਆ। ਹੁਣ ਜਦੋਂ ਜ਼ਮਾਨਤ ਨਹੀਂ ਮਿਲੀ ਤੇ ਅੱਗੇ ਜਾਣਾ ਪਊਗਾ। ਇਹ ਜਿਹੜਾ ਮਾਮਲਾ ਸੀਗਾ 2 ਭਰਾਵਾਂ ਦੀ ਖੁਦਕੁਸ਼ੀ ਨਾਲ ਮਾਮਲਾ ਜੁੜਿਆ ਸੀਗਾ, ਮਾਨਵਜੀਤ ਤੇ ਜਸ਼ਨਵੀਰ ਢਿੱਲੋਂ। ਇਹ 2 ਭਰਾ ਆਤਮ ਹੱਤਿਆ ਕਰ ਗਏ ਸੀਗੇ। ਸੈਸ਼ਨ ਜੱਜ ਦੇ ਮੂਹਰੇ ਜ਼ਮਾਨਤ ਲਾਈ ਸੀਗੀ। ਇਹ ਜਿਹੜਾ ਇਸ ਵੇਲੇ ਇੰਸਪੈਕਟਰ ਚੱਲ ਰਿਹਾ ਬਰਖਾਸਤ ਕਰ ਦਿੱਤਾ ਸੀ ਸ਼ਾਇਦ ਇੰਸਪੈਕਟਰ ਨੂੰ, ਤਾਂ ਇਹ ਇੰਸਪੈਕਟਰ ਹੁਣ ਜ਼ਮਾਨਤ ਵਾਸਤੇ ਭੱਜਾ ਫਿਰ ਰਿਹਾ ਤੇ ਸੈਸ਼ਨ ਕੋਰਟ ਨੇ ਜ਼ਮਾਨਤ ਜਿਹੜੀ ਉਹ ਰੱਦ ਕਰ ਦਿੱਤੀ ਆ। ਤਾਂ ਹੁਣ ਇੱਕੋ ਰਸਤਾ ਬਚਦਾ ਕਿ ਤੁਸੀਂ ਹਾਈ ਕੋਰਟ, ਸੁਪਰੀਮ ਕੋਰਟ ਜਾਵੋ। ਮਤਲਬ ਕਿ ਹਾਲਤ ਕਸੂਤੀ ਆ। ਜਿਹੜਾ ਨਵਦੀਪ ਸਿੰਘ ਪਹਿਲਾਂ ਹੀ ਬੜਾ ਚਰਚਾ ਦੇ ਵਿੱਚ ਰਿਹਾ, ਵਿਕਰਮ ਮਜੀਠੀਆ ਨੇ ਤੇ ਬੜੇ ਦੋਸ਼ ਲਾਏ, ਹਾਲਾਂਕਿ ਉਹਦੀ ਸੁਪਤਨੀ ਆ ਕੇ ਡਿਫੈਂਡ ਕਰ ਰਹੀ ਆ ਕਿ ਅਸੀਂ ਆਸਟ੍ਰੇਲੀਆ 'ਚ ਕਮਾਈ ਕਰਕੇ ਪਰਤੇ, ਨਵਦੀਪ ਸਿੰਘ ਨੂੰ ਅਵਾਰਡ ਮਿਲੇ, ਤੁਸੀਂ ਗਲਤ ਕਰ ਰਹੇ ਹੋ। ਚਲੋ ਉਹਨਾਂ ਚੀਜ਼ਾਂ 'ਚ ਅਸੀਂ ਨਹੀਂ ਪੈਂਦੇ, ਪਰ ਬਹਰਹਾਲ ਮੈਂ ਉਸ ਭੈਣ ਜੀ ਨੂੰ ਇੱਕ ਸਵਾਲ ਕੀਤਾ ਸੀ, ਜਿਵੇਂ ਉਹਨਾਂ ਨੇ ਆ ਕੇ ਦਾਅਵਾ ਕੀਤਾ ਕਿ ਇਹ ਜਿਹੜਾ ਮਾਨਵਜੀਤ ਸੀਗਾ ਜਦੋਂ ਝਗੜੇ 'ਚ ਆਇਆ ਇਹਨੇ ਬਦਕਲਾਮੀ ਕੀਤੀ, ਜੋ ਉੱਥੇ ਲੇਡੀ ਕਾਂਸਟੇਬਲ ਸੀਗੀ ਜਾਂ ਲੇਡੀ ਮੁਲਾਜ਼ਮ ਸੀ, ਫਿਰ ਦੂਜੇ ਦਿਨ ਵੀ ਕੀਤੀ ਤੇ ਨਵਦੀਪ ਨੇ ਬੁਲਾਇਆ ਤੇ ਫਿਰ ਉਹਦੇ ਨਾਲ ਵੀ ਤਾਂ ਠਾਂ ਹੋਇਆ ਤੇ ਇਹ 751 ਦਾ ਪਰਚਾ। ਤੇ ਮੈਂ ਕਿਹਾ ਸੀਗਾ ਕਿ ਦੇਖੋ ਗੱਲ ਇਹ ਆ ਕਿ ਜੇ ਥਾਣੇ ਦੇ ਵਿੱਚ ਆ ਕੇ ਕੋਈ ਇਸ ਤਰ੍ਹਾਂ ਆਰਗੂਮੈਂਟ ਵੀ ਕਰਦਾ ਹੈ, ਕੋਈ ਆ ਕੇ ਕਿਸੇ ਦੀ ਡਿਊਟੀ 'ਚ ਵਿਘਨ ਪਾਉਂਦਾ ਹੈ ਤੇ ਨਾਨ ਅਵੇਲੇਬਲ ਉੱਥੇ ਆਫੈਂਸ ਬਣਦਾ ਹੈ, ਉਹਦੇ 'ਚ ਛੇਤੀ ਜ਼ਮਾਨਤ ਨਹੀਂ ਹੁੰਦੀ, ਕੋਈ 2-4 ਦਿਨ ਅੰਦਰ ਲਾਉਣਾ ਪੈਂਦਾ ਹੈ। ਜੇ ਇਸ ਤਰ੍ਹਾਂ ਕਿਸੇ ਲੇਡੀ ਪੁਲਿਸ ਕਰਮਚਾਰੀ ਦੇ ਨਾਲ ਬਦਕਲਾਮੀ ਕੀਤੀ ਹੈ ਤੇ ਨਾਲ ਹੋਰ ਧਾਰਾ ਲੱਗ ਕੇ, ਤੇ ਮਾਨਵਜੀਤ ਸਿੰਘ ਨੂੰ ਅੰਦਰ ਘੱਲਿਆ ਜਾਣਾ ਚਾਹੀਦਾ ਸੀ। ਨਾਲੇ ਤੇ ਉਹ ਬਚ ਜਾਂਦਾ, ਨਾਲੇ ਤੁਸੀਂ ਬਚ ਜਾਂਦੇ। ਫਿਰ 751 ਦੇ ਤਹਿਤ ਉਹਨੂੰ ਹਵਾਲਾ 'ਚ ਇੱਕ ਰਾਤ ਰੱਖਣ ਦਾ ਕੀ ਤੁਕ ਸੀਗਾ। ਤੋ ਇਸ ਕਰਕੇ ਕਾਫੀ ਸਵਾਲਾਤ ਨੇ ਇਸ ਮਾਮਲੇ ਦੇ ਵਿੱਚ, ਕਾਫੀ ਗੁੰਝਲਾਂ ਨੇ ਕਿ ਬਈ ਐਸਾ ਕੀ ਵਾਪਰਿਆ ਉਸ ਦਿਨ ਕਿ ਨਵਦੀਪ ਸਿੰਘ ਦੇ ਕਮਰੇ 'ਚ ਜਿਹੜਾ ਦੋਸ਼ ਲੱਗਦਾ ਕਿ ਉਹਦੀ ਪੱਗ ਲਾਈ ਗਈ, ਉਹਨੂੰ ਕੁੱਟਿਆ ਮਾਰਿਆ ਗਿਆ ਤੇ ਉਸ ਤੋਂ ਬਾਅਦ ਫਿਰ ਉਹ ਜ਼ਲਾਲਤ ਦਾ ਮਾਰਿਆ ਪੁਲ ਤੇ ਪਹੁੰਚਦਾ ਹੈ, ਉੱਥੇ ਸੁਸਾਈਡ ਕਰ ਲੈਂਦਾ। ਦੂਜਾ ਭਰਾ ਵੀ ਪਹੁੰਚਦਾ, ਉਹ ਵੀ ਛਾਲ ਮਾਰ ਲੈਂਦਾ ਹੈ। ਮਤਲਬ ਕਿ ਇਹ ਸਾਰਾ ਕੁਛ ਹੈ। ਹਾਲਾਂਕਿ ਨਵਦੀਪ ਸਿੰਘ ਦੀ ਪਤਨੀ ਆਪਣੇ ਪੱਧਰ ਤੇ ਸਵਾਲ ਚੁੱਕ ਰਹੀ ਹੈ, ਉਹਦਾ ਅਧਿਕਾਰ ਹੈ, ਪਰ ਇਸ ਵੇਲੇ ਜੇ ਦੇਖੀਏ ਤਾਂ ਕੋਰਟ ਨੇ ਜ਼ਮਾਨਤ ਲੈਣ ਤੋਂ ਇਨਕਾਰ ਕਰ ਦਿੱਤਾ। ਤਾਂ ਆਪਸ਼ਨ ਹੁਣ ਬਚਦਾ ਸਭ ਤੋਂ ਪਹਿਲਾਂ ਹਾਈ ਕੋਰਟ 'ਚ ਜਾਣਗੇ, ਉਸ ਤੋਂ ਬਾਅਦ ਫਿਰ ਦੇਖੋ ਅੱਗੇ ਕੀ ਹੁੰਦਾ ਹੈ। ਠੀਕ ਹੈ ਜੀ ਜੀ ਜੀ। ਅਗਲੀ ਗੱਲ ਕਰੀਏ, ਪਾਸਪੋਰਟ ਵੈਰੀਫਿਕੇਸ਼ਨ ਦੇ ਢੰਗ ਤੋਂ ਅਦਾਲਤਾਂ ਵੀ ਕਹਿੰਦੇ ਤੰਗ ਨੇ। ਇਹ ਦੇਖੋ ਬਹੁਤ ਇਸ ਟਾਈਮ ਨਾ ਮੈਂ ਕਹੂੰਗਾ ਕਿ ਕੰਮ ਨਾ ਬੜਾ ਕਸੂਤਾ ਜਿਹਾ ਹੋਇਆ ਪਿਆ। ਦੇਖੋ ਸਾਫ਼ ਹੈ ਕਿ ਪਰਚੇ ਹੁੰਦੇ ਨੇ ਬੰਦਿਆਂ ਤੇ। ਇੱਧਰ ਪੰਜਾਬ ਦੇ ਵਿੱਚ ਤੁਹਾਨੂੰ ਪਤਾ FIR ਕਿਸੇ ਤੇ ਝੂਠੀ ਹੋ ਜਾਂਦੀ, ਕਿਸੇ ਤੇ ਸੱਚੀ ਵੀ ਹੋ ਜਾਂਦੀ, ਸਾਡੇ ਵਰਗਿਆਂ ਤੇ ਕੋਈ ਵੱਡੀ ਗੱਲ ਨਹੀਂ ਹੈ। ਹੁਣ ਦਿੱਕਤ ਪਰੇਸ਼ਾਨੀ ਕੀ ਆ ਭਾਈ? ਦਿੱਕਤ ਪਰੇਸ਼ਾਨੀ ਜਿਹੜੀ ਹੈ ਉਹ ਇਹ ਆ ਕਿ ਇਹ ਪਰਚਾ ਲਿਖ ਦਿੰਦੇ ਨੇ ਜਾਂ DA ਲੀਗਲ ਜਿਹੜਾ ਉਹਦਾ ਕੋਈ ਓਪੀਨੀਅਨ ਲਿਖ ਦਿੰਦੇ ਨੇ, ਮਤਲਬ ਕਿ ਅੱਧ ਅਧੂਰੀ ਜੀ ਗੱਲ ਲਿਖ ਦਿੰਦੇ ਆ। ਤਾਂ ਹਾਈ ਕੋਰਟ ਦੇ ਵਿੱਚ ਡੇਲੀ 10 ਮੁਕੱਦਮੇ ਇਸ ਤਰ੍ਹਾਂ ਦੇ ਜਾ ਰਹੇ ਆ, 10 ਕੇਸ ਇਸ ਤਰ੍ਹਾਂ ਦੇ ਜਾ ਰਹੇ ਆ
ਜਿਹਦੇ ਵਿੱਚ ਪੁਲਿਸ ਵੈਰੀਫਿਕੇਸ਼ਨ ਜਿਹੜੀ ਹੈ ਉਹ ਵਿਰੁੱਧ ਕਰ ਦਿੱਤੀ ਜਾਂਦੀ ਹੈ। ਪਾਸਪੋਰਟ ਦਫ਼ਤਰ ਦੇ ਵਿੱਚ ਜੇ ਜਾਓਗੇ, ਪਹਿਲੀ ਗੱਲ ਉੱਥੇ ਜਿਹੜਾ APRO ਬੈਠਾ ਹੁੰਦਾ ਉਹ ਕਹਿ ਦਿੰਦਾ ਜੀ ਤੁਸੀਂ RPO ਕੋਲ ਜਾਓ, ਪਹਿਲਾਂ ਉਥੋਂ ਲਿਖਾ ਕੇ ਲਿਆਓ, ਇਹ ਕਰੋ ਉਹ ਕਰੋ। ਬੰਦਾ ਉੱਥੇ ਜਿਹਦੇ ਉੱਤੇ FIR ਦਰਜ ਹੈ ਨਾ, ਉਹ ਤੇ ਮਤਲਬ ਕਿ ਇਹਨਾਂ ਵਾਸਤੇ ਇੱਕ ਤਰ੍ਹਾਂ ਨਾਲ ਕਹਿ ਲਓ ਜ਼ਹਿਰੀ ਬਣ ਜਾਂਦਾ ਹੈ। ਉਹਨੂੰ ਇਹ ਪਕਾਉਂਦੇ ਆ, ਕੋਈ ਪਕਾਉਂਦੇ ਆ, ਫਿਰ ਅੱਕ ਕੇ ਹਾਰ ਕੇ ਉਹਦੇ ਕੋਲ ਇੱਕੋ ਆਪਸ਼ਨ ਹੁੰਦਾ, ਜਦੋਂ ਪਾਸਪੋਰਟ ਦੇਣ ਤੋਂ ਇਹ ਇਨਕਾਰ ਕਰ ਦਿੰਦੇ ਨੇ, ਉਹ ਲਿਖਤ ਆ ਜਾਂਦੀ ਹੈ ਕਿ ਬਈ ਮੈਂ ਪਾਸਪੋਰਟ ਤੇ ਹਾਸਲ ਨਹੀਂ ਕਰ ਸਕਿਆ ਜੀ, ਉਹਨਾਂ ਨੇ ਜਵਾਬ ਦੇ ਦਿੱਤਾ ਤੇ ਹੁਣ ਕੋਰਟ ਕੋਈ ਵਿਖਾਵੇ ਕੋਈ ਰਹਿਮਦਿਲੀ, ਤੇ ਫਿਰ ਕੋਰਟ ਦੇ ਵਿੱਚੋਂ ਮੁਕੱਦਮਾ ਲੱਗਦਾ ਹੈ ਤੇ ਕੋਰਟ ਫਿਰ ਆਰਡਰ ਕਰਾ ਕੇ ਦਿੰਦਾ। ਉਹ ਪਾਸਪੋਰਟ ਦੇ ਵੀ ਦਿੰਦੇ ਨੇ ਮੁੜ ਕੇ, ਮਤਲਬ ਪਾਸਪੋਰਟ ਨਹੀਂ ਰੁਕਦਾ, ਪਾਸਪੋਰਟ ਦਾ ਅਧਿਕਾਰ ਹੈ ਨਾ ਹਰੇਕ ਬੰਦੇ ਦਾ, ਟਰੈਵਲ ਡਾਕੂਮੈਂਟ ਹੈ, ਇਹ ਲੈਣਾ ਹੀ ਲੈਣਾ ਹੈ। ਹਾਂ, ਕੁਝ ਥਾਵਾਂ ਤੇ ਸਜ਼ਾ ਯਾਫਤਾ ਜਦੋਂ ਹੋ ਜਾਂਦੇ ਆ ਬੰਦੇ, ਥੋੜਾ ਜਿਹਾ ਉਦੋਂ ਅੜਿੱਕਾ ਹੁੰਦਾ, ਪਰ ਉਹ ਜਦੋਂ ਕੱਟ ਕਟਾ ਕੇ ਜਾਂ ਕੁਝ ਸਮਾਂ ਲੰਘ ਜਾਂਦਾ ਹੈ ਤਾਂ ਉਹ ਵੀ ਪਾਸਪੋਰਟ ਹਾਸਲ ਕਰ ਸਕਦੇ ਆ। ਸੋ ਇਸ ਕਰਕੇ ਜ਼ਿਆਦਾ ਮਾਮਲਿਆਂ ਦੇ ਵਿੱਚ ਪਾਸਪੋਰਟ ਤੇ ਮਿਲ ਜਾਂਦਾ। ਹੁਣ ਹਾਈ ਕੋਰਟ ਨੇ ਖੁਦ ਇਹਦੇ ਤੇ ਕਿਹਾ ਕਿ ਤੁਹਾਡੀ ਜਿਹੜੀ ਅੱਧ ਅਧੂਰੀ ਵੈਰੀਫਿਕੇਸ਼ਨ ਰਿਪੋਰਟ ਹੈ ਨਾ, ਇਹਦੇ ਕਰਕੇ ਸਾਡੇ ਤੇ ਵਰਕਲੋਡ ਵੱਧ ਰਿਹਾ, ਡੇਲੀ 8-10 ਪਟੀਸ਼ਨਾਂ ਪੈ ਰਹੀਆਂ ਕਿ ਤੁਸੀਂ ਚੱਜ ਨਾਲ ਐਕਸਪਲੇਨ ਹੀ ਨਹੀਂ ਕਰਦੇ। ਤੇ ਜੇ ਤੁਸੀਂ ਚੱਜ ਨਾਲ ਵੈਰੀਫਿਕੇਸ਼ਨ ਕੀਤੀ ਹੋਵੇ, ਸਟੇਟਸ ਦੱਸਿਆ ਹੋਵੇ, ਜਾਂ ਮੌਜੂਦਾ ਬੰਦਾ ਉਹੀ ਸਟੇਟਸ, ਜਿਵੇਂ ਹੁਣ ਦੇਖੋ ਕੋਈ ਬੰਦਾ ਹੈ ਉਹਦੇ ਤੇ 20 ਸਾਲ 25 ਸਾਲ ਪਹਿਲਾਂ ਪਰਚਾ ਹੈ, 10 ਸਾਲ 15 ਸਾਲ ਉਸ ਥਾਣੇ ਦੇ ਵਿੱਚ ਇੱਕ ਆਮ ਨਾਗਰਿਕ ਵਾਂਗੂ ਰਹਿ ਰਿਹਾ, ਉਹਦੇ ਤੇ ਕੋਈ ਦਰਖਾਸਤ ਨਹੀਂ, ਉਹਦੇ ਤੇ ਕੋਈ ਪਰਚਾ ਨਹੀਂ ਉਸ ਦਰਮਿਆਨ। ਤੇ ਜੇ ਤੁਸੀਂ ਇਹ ਨਾਲ ਲਿਖ ਦੇਵੋ ਕਿ ਬਾਈ ਠੀਕ ਹੈ FIR ਚੱਲਦੀ ਆ, ਉਹ ਤੁਸੀਂ ਆਪਣੇ ਹਿਸਾਬ ਨਾਲ ਦੇਖੋ, ਪਰ ਇਹ ਬੰਦਾ ਇਸ ਵੇਲੇ ਇਸ ਤਰ੍ਹਾਂ ਦੇ ਸਟੇਟਸ ਨਾਲ ਰਹਿ ਰਿਹਾ, ਤਾਂ ਪਾਸਪੋਰਟ ਅਧਿਕਾਰੀ ਪਾਸਪੋਰਟ ਦੇ ਸਕਦਾ ਉਸ ਵੇਲੇ, ਪਰ ਇਹ ਲਿਖਦੇ ਹੀ ਨਹੀਂ। ਤਾਂ ਇਸ ਕਰਕੇ ਇਹਨਾਂ ਨੇ ਕਿਹਾ ਕਿ ਇਹ ਜਿਹੜੀ ਤੁਸੀਂ ਅੱਧ ਅਧੂਰੀ ਦਿੰਦੇ ਹੋ ਨਾ ਵੈਰੀਫਿਕੇਸ਼ਨ ਵਾਲੀ ਰਿਪੋਰਟ, ਇਹਦੇ ਕਰਕੇ ਹੀ ਸਾਰਾ ਸਿਆਪਾ ਪੈ ਰਿਹਾ। ਸੋ ਦੇਖੋ ਕੋਈ ਸੁਧਾਰ ਆਉਂਦਾ ਹੈ ਕਿ ਨਹੀਂ। ਵੈਸੇ ਚੰਡੀਗੜ੍ਹ ਦੇ ਵਿੱਚ ਤੇ ਇਹ ਸੁਧਾਰ ਜ਼ਰੂਰ ਵੇਖਣ ਨੂੰ ਮਿਲ ਰਿਹਾ ਹੈ। ਕਹਿੰਦੇ ਕਿ ਹੁਣ ਪੁਲਿਸ ਵਾਲਾ ਕੋਈ ਵਰਦੀ 'ਚ ਵੈਰੀਫਿਕੇਸ਼ਨ ਕਰ ਨਹੀਂ ਜਾਏਗਾ, ਸਾਦੀ ਵਰਦੀ 'ਚ ਜਾਣ। ਅੱਛਾ, ਠੀਕ ਹੈ ਜੀ। ਜਾਂਦੇ ਜਾਂਦੇ ਗੱਲ ਕਰ ਲਈਏ ਲੁਧਿਆਣੇ ਵਿੱਚੋਂ ਆਈ ਇੱਕ ਹੋਰ ਘਟਨਾ। ਦੇਖੋ ਇੱਕ ਦਿਨ ਨਾ ਕੀ ਹੋਇਆ ਸੀਗਾ ਕਿ ਇੱਕ ਵੀਡੀਓ ਵੇਖੀ ਮੈਂ, ਜਿਹਦੇ ਵਿੱਚ ਜਿੱਦਾਂ ਪੁਲਿਸ ਵਾਲੇ ਨਹੀਂ ਹੱਥਾਂ ਤੋਂ ਫੜ ਕੇ ਬੰਦੇ ਨੂੰ ਤੇ ਪੈਰਾਂ ਤੋਂ ਫੜ ਕੇ ਤਲੀਆਂ ਕੁੱਟਦੇ ਹੁੰਦੇ ਸੀਗੇ, ਹੁਣ ਤਾਂ ਘਟ ਗਿਆ ਕੰਮ, ਕੈਮਰੇ ਕੁਮਰੇ ਲੱਗ ਗਏ ਆ, ਛੇਤੀ ਕੀਤਾ ਨਹੀਂ ਤਾਂ ਅੱਗੇ ਵਿਹੜੇ 'ਚ ਹੀ ਪਾ ਕੇ ਦਿਨੇ ਹੀ ਕੁੱਟੀ ਜਾਂਦੇ ਹੁੰਦੇ ਸੀ ਲੋਕਾਂ ਨੂੰ। ਤੇ ਉਦਾਂ ਹੀ ਉਸ ਮਾਸਟਰ ਨੇ ਕੀਤਾ। ਮਾਸਟਰ ਦਾ ਨਾਮ ਵੀ ਭਗਵਾਨ ਸਿੰਘ। ਮੈਂ ਕਿਹਾ ਭਗਵਾਨ ਕਾਹਦਾ, ਤੇ ਸ਼ੈਤਾਨ ਬਣ ਗਿਆ। ਉਹਨੇ ਕੁੱਟ-ਕੁੱਟ ਕੇ ਤਲੀਆਂ ਸੁਜਾਤੀਆਂ, ਉਹ ਵੀਡੀਓ ਵਾਇਰਲ ਹੋਇਆ, ਪਰਚਾ ਦਰਜ ਹੋ ਗਿਆ। ਹੁਣ ਦੱਸਦੇ ਆ ਕਿ ਇੱਕ ਹੋਰ ਮਾਮਲਾ ਨਿਕਲ ਆਇਆ ਹੈ, ਜਿਹਦੇ 'ਚ ਦੱਸਦੇ ਆ ਕਿ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਇੱਕ ਵਿਦਿਆਰਥਣ ਤੇ ਕਾਪੀ ਚੁਰਾਉਣ ਦਾ ਦੋਸ਼ ਲੱਗਾ, ਤੇ ਫਿਰ ਉਹਦੀ ਬਾਂਹ ਤੇ ਮੱਥੇ ਤੇ ਚੋਰ ਲਿਖ ਕੇ ਪੂਰੇ ਜੋ ਸਕੂਲ ਕੈਂਪਸ ਸੀ ਉਹਦੇ 'ਚ ਘੁਮਾਇਆ ਗਿਆ, ਤੇ ਦੱਸਦੇ ਆ ਕਿ ਫਿਰ ਉਹ 3ਜੀ ਮੰਜ਼ਿਲ ਤੋਂ ਕੁੱਦ ਗਈ, ਉਹਨੇ ਛਾਲ ਵੀ ਮਾਰ ਦਿੱਤੀ ਆ। ਤਾਂ ਹੁਣ ਇਹ ਮਾਮਲਾ ਜਿਹੜਾ ਉਹ ਨਿਕਲਿਆ ਕਿ ਇੱਕ ਹਫ਼ਤਾ ਪਹਿਲਾਂ ਇੱਕ ਲੁਧਿਆਣੇ ਦੇ ਵਿੱਚ ਹੀ ਇਸ ਤਰ੍ਹਾਂ ਦੀ ਘਟਨਾ ਜਿਹੜੀ ਉਹ ਵਾਪਰੀ ਸੀ। ਪਰਿਵਾਰ ਕਹਿੰਦਾ ਹੈ ਕਿ ਧਮਕਾਇਆ ਗਿਆ ਕਿ ਕਿਸੇ ਨੂੰ ਦੱਸਣਾ ਨਹੀਂ ਤਾਂ ਬੱਚੀ ਦਾ ਇਲਾਜ ਨਹੀਂ ਕਰਵਾਵਾਂਗੇ। ਕੋਈ ਗਰੀਬ ਘਰ ਦੀ ਬੱਚੀ ਹੋਣੀ ਆ, ਪਰ ਇਹ ਮੈਨੂੰ ਸਮਝ ਨਹੀਂ ਆਉਂਦੀ ਹੈ ਕਿ ਸਕੂਲ ਨੇ ਕਿ CIA ਸਟਾਫ ਬਣਾ ਲਏ ਨੇ, ਇੰਨਾ ਕੁਛ ਹੋ ਰਿਹਾ। ਤੇ ਦੇਖੋ ਚਲੋ ਬੱਚਾ ਚੋਰੀ ਚਕਾਰੀ ਵੀ ਕਰ ਲੈਂਦਾ, ਮੈਂ ਐਵੇਂ ਕਹਾਂ, ਦੇਖੋ ਆਪਾਂ ਵੀ ਸਕੂਲਿੰਗ ਕੀਤੀ, ਆਪਣੇ ਬੱਚੇ ਵੀ ਕਰਦੇ, ਕਿਤੇ ਹੋ ਜਾਂਦਾ ਬੱਚੇ ਤੋਂ ਗਲਤੀ ਹੋ ਜਾਵੇ, ਬੱਚਾ ਕੋਈ ਇਹ ਨਹੀਂ ਹੈਗਾ ਕਿ ਗਲਤੀ ਨਹੀਂ ਕਰਦਾ, ਪਰ ਇਸ ਤਰ੍ਹਾਂ ਦੀ ਸਜ਼ਾ, ਇਸ ਤਰ੍ਹਾਂ ਦੀ ਇੱਕ ਕਹਿ ਲਓ ਤਿਰਸਕਾਰ ਕਰਨ ਵਾਲੀ ਸਜ਼ਾ, ਉਹਨੂੰ ਅਪਮਾਨਿਤ ਕਰਨ ਵਾਲੀ, ਜਲਾਲਤ ਦੇਣ ਵਾਲੀ ਸਜ਼ਾ ਕਿ ਮੱਥੇ ਤੇ ਚੋਰ ਲਿਖ ਦਿਓ। ਯਾਦ ਹੈ ਨਾ ਇੱਕ ਪੁਲਿਸ ਵਾਲਿਆਂ ਨੇ ਵੀ ਇੱਕ ਵਾਰੀ ਕਰਤੂਤ ਕੀਤੀ ਸੀ ਪੰਜਾਬ 'ਚ ਕਿ ਉਹ ਜੇਬ ਕਤਰੀਆਂ ਲਿਖ ਦਿੱਤਾ ਸੀਗਾ ਮੱਥੇ ਤੇ ਸਜ਼ਾ ਹੋ ਗਈ ਸੀ ਉਸ ਕੇਸ ਦੇ ਵਿੱਚ ਪੁਲਿਸ ਵਾਲਿਆਂ ਨੂੰ। ਅੰਮ੍ਰਿਤਸਰ ਦਾ ਮਾਮਲਾ। ਸੋ ਇਸ ਕਰਕੇ ਇਹ ਬਹੁਤ ਘਟੀਆ ਹਰਕਤ ਹੈ, ਤੇ ਟੀਚਰ ਜੇ ਖਾਸ ਤੌਰ ਤੇ ਇਸ ਤਰ੍ਹਾਂ ਕਰੇ, ਹਾਂ ਜੇ ਬੱਚਾ ਗਲਤੀ ਕਰਦਾ ਉਹਨੂੰ ਡਾਂਟਣਾ ਵੀ ਚਾਹੀਦਾ। ਅਸੀਂ ਤੇ ਚਲੋ ਡਾਂਟਣਾ ਹੀ ਇਕੱਲਾ ਕਹਿ ਰਹੇ ਹਾਂ, ਸਾਡੇ ਬਾਪੂ ਤੇ ਕਹਿੰਦੇ ਹੁੰਦੇ ਸੀ ਫੈਂਟੀ ਲਾ ਦੇ ਅੱਜ ਮਾਸਟਰ ਜੀ ਜੇ ਕੋਈ ਉਹਨੇ ਕੀ ਕਰੇ। ਉਦਾਂ ਹੀ ਐਡੇ ਡੰਡੇ ਹੁੰਦੇ ਸੀਗੇ ਤੇ ਢਾ ਲੈਂਦੇ ਸੀਗੇ ਮਾਸਟਰ ਬੱਕਰਿਆਂ ਨੂੰ। ਪਰ ਹੁਣ ਸਮਾਂ ਬਦਲ ਗਿਆ। ਗੱਲ ਇਹ ਆ ਕਿ ਜੇ ਇਸ ਤਰ੍ਹਾਂ ਕੋਈ ਬੱਚਾ ਗਲਤੀ ਕਰਦਾ, ਉਹਦੀ ਕਾਉਂਸਲਿੰਗ ਹੋਣੀ ਚਾਹੀਦੀ ਆ, ਉਹਦੇ ਪੇਰੈਂਟਸ ਨੂੰ ਬੁਲਾ ਕੇ ਸੂਚਿਤ ਕੀਤਾ ਜਾਣਾ ਚਾਹੀਦਾ, ਉਹ ਆਪਣੇ ਪੱਧਰ ਤੇ ਬੱਚੇ ਨੂੰ ਸਮਝਾਉਣ। ਜਦੋਂ ਬੱਚੇ ਨੂੰ ਇਹ ਗੱਲ ਆਪਾਂ ਸਮਝਾਉਣ 'ਚ ਸਫਲ ਰਹਿੰਦੇ ਆ ਕਿ ਉਕਤ ਚੀਜ਼ ਗਲਤ ਹੈ,
ਤਾਂ ਬੱਚਾ 99% ਉਸ ਗਲਤ ਚੀਜ਼ ਨੂੰ ਨਹੀਂ ਦੁਹਰਾਉਂਦਾ। ਜਦੋਂ ਉਹਨੂੰ ਚੰਗੀ ਤਰ੍ਹਾਂ ਪਤਾ ਲੱਗ ਜਾਵੇ ਕਿ ਇਹ ਗਲਤ ਆ, ਪਤਾ ਜਦ ਲੱਗ ਗਿਆ ਤਾਂ ਬੱਚਾ ਛੇਤੀ ਕਿਤੇ ਦੁਬਾਰਾ ਗਲਤੀ ਨਹੀਂ ਕਰਦਾ ਕਿ ਮੈਂ ਇੱਕ ਵਾਰੀ ਗਲਤੀ ਤੋਂ ਬਚ ਗਿਆ ਵਾਂ, ਜੇ ਦੁਬਾਰਾ ਕਰੂੰਗਾ ਤਾਂ ਹੁਣ ਮੈਂ ਬਖਸ਼ਿਆ ਨਹੀਂ ਜਾਊਂਗਾ। ਪਰ ਇਸ ਤਰ੍ਹਾਂ ਦਾ ਸਾਡੇ ਇੱਧਰ ਸਿਸਟਮ ਹੈ ਨਹੀਂ। ਇੱਥੇ ਤੇ ਬਸ ਜਾਂ ਤਾਂ ਡਾਂਗ ਕੰਮ ਆਉਂਦੀ ਹੈ ਜਾਂ ਵਾਂਗ ਕੰਮ ਆਉਂਦੀ ਆ, ਜਾਂ ਤਾਂ ਡਾਂਗਾ ਮਾਰੀ ਜਾਂਦੇ ਆ, ਕੁੱਟੀ ਜਾਂਦੇ ਆ, ਜਾਂ ਵਾਂਗਾ ਹੀ ਦੇਈ ਜਾਂਦੇ, ਬਸ ਬਿਆਨਬਾਜ਼ੀ ਹੋਈ ਜਾਂਦੀ ਹੈ। ਜੀ ਜੀ ਬਿਲਕੁਲ। ਸ਼ੁਕਰੀਆ ਮਿੰਟੂ ਜੀ, ਮਿਹਰਬਾਨੀ। ਮਿਲਦੇ ਹਾਂ ਅਗਲੀ ਵਾਰ, ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸੋ ਤੇ ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਹਦੇ ਵਾਸਤੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ।